ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम वरहमतुल्लाहि वबरकातुहू। ਜੀ ਆਇਆਂ ਨੂੰ ਪੰਜਾਬੀ ਤਬਸਰੇ 'ਚ। ਅੱਜ ਸਾਡੇ ਨਾਲ ਖੁਰਮ ਭਾਈ ਨੇ ਤੇ ਇਹਨਾਂ ਨਾਲ ਅਸੀਂ ਕ੍ਰਿਕਟ ਦੀ ਗੱਲ ਕਰਾਂਗੇ। ਪਹਿਲਾਂ ਤਾਂ ਕ੍ਰਿਕਟ ਸੀਰੀਜ਼ ਜਿਹੜੀ ਬੰਗਲਾਦੇਸ਼ ਨਾਲ ਹੋਈ ਉਹਦੇ 'ਚ ਕਰਾਂਗੇ, ਤੇ ਫਿਰ ਜਿਹੜੀ ਅੱਜ ਕੱਲ੍ਹ T20 ਸੀਰੀਜ਼ ਆਸਟ੍ਰੇਲੀਆ 'ਚ ਚੱਲ ਰਹੀ ਉਹਦੇ ਬਾਰੇ ਪੁੱਛਾਂਗੇ। अस्सलाम वालेकुम ਖੁਰਮ ਭਾਈ, ਕੀ ਹਾਲ ਹੈ? ਜੀ ਵਾਲੇਕੁਮ ਸਲਾਮ। ਭਾਈ ਖੁਰਮ, ਕੋਈ ਰੋਸ਼ਨੀ ਪਾਓ ਜਿਹੜੇ ਪਾਕਿਸਤਾਨ ਦਾ ਬੰਗਲਾਦੇਸ਼ ਨਾਲ ਸੀਰੀਜ਼ ਹੋਈ ਹੈ, ਉਹਦੇ ਬਾਰੇ 'ਚ ਕੀ ਖਾਮੀਆਂ ਸਨ ਜਾਂ ਕੀ ਬਿਹਤਰ ਕਰ ਸਕਦੇ ਸਨ ਉਹ? ਜੀ ਜਿਹੜੀ ਸ਼ੁਰੂ ਕੀਤੀ ਹੈ ਸੀਰੀਜ਼ ਅੱਛੀ ਹੋਈ ਹੈ, ਲੇਕਿਨ ਨਾ ਸ਼ੁਰੂਆਤ 'ਚੋਂ ਹੀ ਜਿਹੜੇ ਲੜਕਿਆਂ ਨੂੰ ਚੇਂਜਿੰਗ ਕੀਤੀ ਹੈ, ਕੱਢਿਆ ਪਾਇਆ ਲੜਕਿਆਂ ਨੂੰ ਬਾਲਿੰਗ ਤੋਂ ਸਟਾਰਟਿੰਗ ਤੋਂ ਇੱਕ ਸਾਈਡਿੰਗ ਮੈਚ ਨਾ ਕੀਤਾ ਵਾ, ਅਤੇ ਉਹਨਾਂ ਲੱਗਾ ਹੀ ਨਹੀਂ ਕਿ ਇਹਨਾਂ ਨੂੰ ਕੋਈ ਥੋੜ੍ਹਾ ਆਪਣਾ ਦੇ ਰਹੇ ਪਰਫਾਰਮੈਂਸ ਜਾਂ ਮਤਲਬ ਕੋਈ ਹਿੰਮਤ ਕਰ ਰਹੇ ਨੇ। ਅਤੇ ਕਾਫੀ ਸਾਰੇ ਇਹਨਾਂ ਮਤਲਬ ਮਿਸਟੇਕਾਂ ਕੀਤੀਆਂ ਨੇ। ਇੱਕ ਤੋਂ ਮਿਸਟੇਕ ਹੋਵੇ ਨਾ ਬੰਦਾ ਕਹੇ ਵੀ ਹਾਂ ਜੀ ਬੈਟਿੰਗ 'ਚ ਚੱਲ ਪਏ ਨੇ ਜਾਂ ਬਾਲਿੰਗ ਵੱਲ ਜਾ ਰਹੇ ਨੇ, ਠੀਕ ਹੈ, ਜਾਂ ਫੀਲਡਿੰਗ ਵੱਲ ਆ ਰਹੇ ਨੇ, ਠੀਕ ਹੈ। ਅਤੇ ਜੇਕਰ ਬਾਲਿੰਗ ਵੱਲ ਆਉਂਦੇ ਸੀ ਤਾਂ ਫੀਲਡਿੰਗ ਵੱਲ ਮਾਰ ਖਾ ਰਹੇ ਸੀ, ਜੇ ਬੈਟਿੰਗ ਵੱਲ ਆਉਂਦੇ ਸੀ ਤਾਂ ਬੈਟਿੰਗ ਵੱਲ ਨੂੰ ਅਗਰ ਕੋਈ ਆਊਟ ਹੋ ਰਿਹਾ 15 ਤੇ, ਮਤਲਬ 15 ਤੇ ਜਾ ਰਿਹਾ, ਕੋਈ 20 ਤੇ ਜਾ ਰਿਹਾ, ਕੋਈ 10 ਤੇ ਜਾ ਰਿਹਾ, ਕੋਈ 8 ਤੇ ਜਾ ਰਿਹਾ। ਮਤਲਬ ਇਹ ਟੈਸਟ ਹੋ ਰਿਹਾ ਹੈ, ਕੀ ਹੋ ਰਿਹਾ ਹੈ, ਮਤਲਬ ਗੇਮ ਨੂੰ ਇੱਕ ਮਜ਼ਾਕ ਬਣਾਇਆ ਹੋਇਆ ਕਿ ਚਲੋ ਚੱਲ ਵੀ ਤੂੰ ਆਇਆ, ਤੂੰ ਚੱਲ ਤੇ ਮੈਂ ਆਇਆ, ਇਹ ਹਿਸਾਬ ਕੀਤਾ ਨੇ। ਇਸ ਤਰ੍ਹਾਂ ਨਹੀਂ ਹੁੰਦੀ ਗੇਮ। ਗੇਮ ਨੂੰ ਤੁਸੀਂ ਥੋੜ੍ਹਾ ਟੈਸਟ ਖੇਡ ਰਹੇ ਹੋ, ਗੇਮ ਨੂੰ ਸਮਝੋ। ਜਾਂ ਤੁਸੀਂ ਇਹਨਾਂ ਨਾਲ ਮਤਲਬ ਗੇਮ 'ਚ ਤੁਸੀਂ ਮਤਲਬ ਤੁਹਾਡੇ ਭਾਈ ਨਾ, ਠੀਕ ਹੈ, ਲੇਕਿਨ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਗੇਮ ਨੂੰ ਗੇਮ ਸਮਝੋ, ਗੇਮ 'ਚ ਤੁਸੀਂ ਮਜ਼ਾਕ ਨਹੀਂ ਕਰ ਸਕਦੇ ਹੋ, ਠੀਕ ਹੈ ਨਾ। ਇਹ ਕਾਫੀ ਸਾਰਾ ਇਹਨਾਂ ਮੈਨੂੰ ਮਤਲਬ ਡਿਸਅਪੋਇੰਟਿੰਗ ਕੀਤਾ ਕਿ ਇਸ ਤਰ੍ਹਾਂ ਗੇਮ ਨਹੀਂ ਹੋਣੀ ਚਾਹੀਦੀ ਹੈ। ਗੇਮ ਹੁੰਦੀ ਹੈ ਥੋੜ੍ਹਾ ਲੜ ਕੇ ਕਰੋ, ਅਤੇ ਮਤਲਬ ਇੱਕ ਟੈਸਟ ਤੁਸੀਂ ਹਾਰ ਗਏ ਹੋ, ਤੁਸੀਂ ਨਸੀਹਤ ਕਰੋ, ਫਿਰ ਲੜਕਿਆਂ ਨੂੰ ਹੋਰ ਪੁਸ਼ਅਪ ਕਰੋ ਕਿ ਬਾਈ ਸਾਨੂੰ ਇਹ ਚੀਜ਼ ਨਹੀਂ ਚਾਹੀਦੀ ਹੈ। ਦੂਸਰਾ, ਇਹਨਾਂ ਚੀਜ਼ਾਂ ਸ਼ੁਰੂਆਤ ਹੀ ਨਾ ਮਤਲਬ ਜਿਹੜਾ ਇੱਕ ਆਊਟ ਹੁੰਦਾ ਪਿੱਛੇ ਉਹਨੂੰ ਲੈਣ ਲੱਗ ਜਾਂਦੀ ਹੈ। ਇਹ ਚੀਜ਼ ਨਹੀਂ ਹੋਣੀ ਚਾਹੀਦੀ, ਟੈਸਟ ਦੇ ਵਿੱਚ ਬਿਲਕੁਲ ਨਹੀਂ ਹੋਣੀ ਚਾਹੀਦੀ। ਜੀ ਨਹੀਂ, ਤੁਹਾਡੇ ਖਿਆਲ 'ਚ ਵੀ ਉਹਨਾਂ ਦੀ ਹਰ ਚੀਜ਼ ਬੈਟ ਸੀ, ਬਾਲਿੰਗ, ਬੈਟਿੰਗ ਨਹੀਂ, ਉਹਨਾਂ ਟੀਮ ਸੈਟਿੰਗ ਕੀਤੀ ਹੈ। ਹੁਣ ਦੇਖੋ ਕੋਈ ਲੜਕਾ ਦੋਵੇਂ ਹਾਰੇ ਨੇ, ਦੋ ਗਾਲਬਨ ਜੀ ਦੋਵੇਂ ਹਾਰ ਗਏ ਜੀ। ਅਤੇ ਸਟਾਰਟਿੰਗ 'ਚ ਨਾ ਮਤਲਬ ਇਹਨਾਂ ਪਹਿਲਾਂ ਅਗਰ ਟੈਸਟ ਰਹੇ ਨਾ, ਇਹਨਾਂ ਨੂੰ ਬੈਕਅਪ ਕਰਨਾ ਚਾਹੀਦਾ। ਜਿਸ ਤਰ੍ਹਾਂ ਭਾਈ ਟੀਮ ਕਰਦੀ ਹੈ ਬੈਕਅਪ, ਆਉਂਦੀ ਹੈ ਪੁਆਇੰਟ 'ਤੇ ਆਪਣੇ ਹਿੰਮਤ ਆਉਂਦੀ ਹੈ, ਕਰਦੀ ਆਪਣੇ ਮਤਲਬ ਮੁਲਕ ਨੂੰ ਡਿਫੈਂਸ ਕਰਦੀ ਹੈ। ਲੇਕਿਨ ਦਿਸ ਟਾਈਮ ਆਈ ਡੋਂਟ ਨੋ ਕੀ ਹੋਇਆ ਇਹਨਾਂ ਨੂੰ ਕਿ ਮਤਲਬ ਬਹੁਤ ਹੀ ਆਪਣੇ ਆਪ 'ਤੇ ਉਹ ਚੀਜ਼ ਰਹਿ ਗਈ ਇਹਨਾਂ 'ਚ। ਗੱਲ ਕਰਨਾ ਚਾਹੀਦਾ ਸੀ ਇਹਨਾਂ ਨੂੰ ਕਿ ਹਾਂ ਬਈ ਇੱਕ ਜਿਹੜਾ ਲੜਕਾ ਜੇ ਸੀਨੀਅਰ ਲੜਕੇ ਨਾ ਉਹਨਾਂ ਨੂੰ ਨਾਲ ਓਕੇ ਰੱਖਣਾ, ਬਾਈ ਨਾ ਖੇਡ, ਇੱਕ ਚੱਲ ਰਿਹਾ ਨਹੀਂ, ਇੱਕ ਆਊਟ ਹੋ ਰਿਹਾ, ਦੂਸਰੇ ਨੂੰ ਸੀਨੀਅਰ ਰੱਖਣਾ, ਭਾਈ ਤੂੰ ਜ਼ਰਾ ਰੋਕ ਕੇ ਖੇਡ, ਅਗਰ ਚਾਂਸ ਦੇ, ਠੀਕ ਹੈ ਨਾ। ਲੇਕਿਨ ਉਹਨਾਂ ਮਤਲਬ ਹਿੰਮਤ ਨਹੀਂ ਦਿਖਾਈ ਹੈ ਮੇਰੇ ਖਿਆਲ 'ਚ। ਮੈਂ ਆਪਣਾ ਆਈਡੀਆ ਦੇਣਾ ਕਿੰਨਾ, ਮਤਲਬ ਹਿੰਮਤ ਨਹੀਂ ਦਿਖਾਈ। ਥੋੜ੍ਹੀ ਮਿਹਨਤ ਕਰਦੇ, ਥੋੜ੍ਹਾ ਜਿਹਾ ਹੋਰ ਦਿੰਦੇ, ਜਾਂ ਕੋਚ ਕਹਿ ਲਵੋ, ਜਾਂ ਮਤਲਬ ਜਿਹੜੇ ਪਿੱਛੇ ਬਾਲਿੰਗ ਬਾਲਿੰਗ ਦੇਖੋ ਨਾ ਕਰਾਈ ਹੈ, ਬਾਲਿੰਗ ਵੱਲ ਥੋੜ੍ਹਾ ਜਿਹਾ ਸੈੱਟ ਹੋਏ ਅਤੇ ਉਹ ਅਗਰ ਸਹੀ ਚੱਲ ਰਿਹਾ ਬਾਲਰ ਉਹਨੂੰ ਚੇਂਜ ਕਰ ਦਿੰਦੇ ਸੀ। ਮਤਲਬ ਇਸ ਤਰ੍ਹਾਂ ਨਹੀਂ ਗੇਮ ਹੁੰਦੀ ਹੈ। ਤੁਸੀਂ ਜਿਹੜਾ ਚੱਲ ਰਿਹਾ ਬਾਲਰ ਉਹਨੂੰ ਦੋ ਪੇਸ ਕਰਨ ਦਿਓ, ਠੀਕ ਹੈ ਨਾ। ਤੁਹਾਡਾ ਸਪਿਨਰ ਚੱਲ ਰਿਹਾ ਸੀ, ਫਾਸਟ ਨੱਤ ਨਹੀਂ ਲਾਈ ਹੈ, ਲੇਕਿਨ ਉਹ ਮਾਰ ਖਾ ਰਿਹਾ। ਐਕਣ ਨਹੀਂ ਗੇਮ ਹੁੰਦੀ ਹੈ। ਗੇਮ ਨੂੰ ਤੁਸੀਂ ਗੇਮ ਸੀਰੀਅਸ ਗੇਮ ਕਰੋ। ਅਤੇ ਤੁਸੀਂ ਆਪਣੇ ਮੁਲਕ 'ਚ ਖੇਡ ਰਹੇ ਹੋ, ਤੁਸੀਂ ਕਿਹੜਾ ਬਾਹਰ ਜਾ ਕੇ ਖੇਡ ਰਹੇ ਹੋ, ਤੁਹਾਨੂੰ ਪਿੱਚਾਂ ਦਾ ਪਤਾ ਨਹੀਂ ਹੈ, ਤੁਹਾਨੂੰ ਚੀਜ਼ਾਂ ਦਾ ਪਤਾ ਨਹੀਂ ਹੈ, ਮੌਸਮ ਦਾ ਪਤਾ ਨਹੀਂ ਹੈ। ਤੁਸੀਂ ਇੱਥੇ ਯੂਜ਼ ਟੂ, ਉੱਥੇ ਪ੍ਰੈਕਟਿਸ ਹੁੰਦੀ ਤੁਹਾਡੀ, ਤੁਸੀਂ ਖੇਡ ਲਓ ਮੈਚ ਔਰ ਇੱਥੇ ਤੁਸੀਂ ਹੋਏ ਹੋ। ਲੇਕਿਨ ਬਹੁਤ ਮੁਸ਼ਕਿਲ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅਤੇ ਹੁਣ T20 ਦੇ ਬਾਰੇ ਚੱਲਦੇ ਹਾਂ, ਜਿਹੜਾ ਅੱਜ ਕੱਲ੍ਹ ਸੀਰੀਜ਼ ਚੱਲ ਰਹੀ ਹੈ ਪਾਕਿਸਤਾਨ ਦੀ ਆਸਟ੍ਰੇਲੀਆ ਦੇ ਨਾਲ, ਜੀ ਉਹਦੇ 'ਚ ਕੀ ਇਹਨਾਂ ਨੇ ਬਿਹਤਰ ਕੀਤਾ? ਜੇ ਤੁਸੀਂ ਮੈਚ ਪਹਿਲਾਂ ਵਨ ਡੇ ਜਿੱਤੇ ਤੁਸੀਂ, ਜੀ ਅੱਜ ਗਾਲਬਨ ਦੂਸਰਾ ਹੋਣਾ ਹੈ ਜੀ, ਤੇ ਉਹਦੇ 'ਚ ਕੀ ਇਹਨਾਂ ਨੇ ਬਿਹਤਰੀ ਕੀਤੀ ਜੇ ਇਹ ਜਿੱਤੇ ਨੇ? ਪਹਿਲੇ ਤਾਂ ਨਾ ਆਪ ਤੋਂ ਅੱਛੀ ਗੱਲ ਕੀਤੀ ਹੈ ਕਿ ਨਵੇਂ ਲੜਕੇ ਲਿਆਉਂਦੇ ਨੇ, ਠੀਕ ਹੈ, ਅਤੇ ਉਹਨਾਂ ਲੜਕਿਆਂ ਨੂੰ ਚਾਂਸ ਦਿੱਤਾ ਨੇ ਜੀ। ਅਤੇ ਉਹ ਲੜਕੇ ਆਏ ਨੇ, ਉਹ ਆਪਣੀ ਮਤਲਬ ਮਿਹਨਤ ਕਰਕੇ ਆਏ ਨੇ। ਉਹ ਮਤਲਬ ਕੋਈ ਕਹਿੰਦਾ ਨਾ ਕਿ ਯਾਰ ਇਹ ਅੱਛਾ ਬਾਲਰ ਹੈ, ਇਹਨੇ ਆਪਣੀ ਕੋਈ ਪਰਫਾਰਮੈਂਸ ਦੇ ਕੇ ਆ ਰਹੇ ਨੇ ਔਰ ਦੱਸ ਰਹੇ ਨੇ। ਔਰ ਇਹ ਮੈਂ ਦੇਖਿਆ ਸੀ ਇਹ ਅੰਡਰ 19 ਖੇਲ ਰਹੇ ਸੀ ਮੈਚ, ਠੀਕ ਹੈ। ਇਹਨਾਂ ਦੀ ਪਰਫਾਰਮੈਂਸ ਅੱਛੀ ਹੈ। ਇਹ ਮਤਲਬ ਅੱਛੇ ਲੜਕੇ ਇਹਨਾਂ ਮਤਲਬ ਚੁਣੇ ਨੇ, ਠੀਕ ਹੈ। ਇਹ ਨਹੀਂ ਕਿ ਇੱਕ ਦੋ ਲੜਕਾ ਪੜਿਆ, 3-4 ਲੜਕੇ ਨੇ। ਹਾਲੇ ਵੀ ਮੈਂ 2 ਲੜਕੇ ਨੇ ਬਾਹਰ ਬਿਠਾਏ ਨੇ, ਉਹ ਵੀ ਅੱਛੇ ਲੜਕੇ ਨੇ, ਉਹਨਾਂ ਨੂੰ ਚਾਂਸ ਦੇਣਾ ਚਾਹੀਦਾ ਮੇਰੇ ਖਿਆਲ 'ਚ। ਕਿ ਜਿਤਨੇ ਲੜਕੇ ਨੂੰ ਤੁਸੀਂ ਚਾਂਸ ਦਿਓ, ਲੇਕਿਨ ਜਿਹੜੇ ਪੁਰਾਣੇ ਲੜਕੇ ਨੇ ਨਾ ਉਹਨਾਂ ਦੇ ਨਾਂ ਰੱਖੋ। ਇੱਕ ਦੋ ਚੇਂਜਿੰਗ ਕਰ ਦਿਓ, ਠੀਕ ਹੈ ਜੀ। ਅਗਰ ਤੁਸੀਂ ਬੈਟਸਮੈਨ ਹੀ ਲਾ ਰਹੇ ਹੋ, ਹੁਣ ਤੁਸੀਂ ਓਪਨਰ ਹੀ ਖਿਲਾ ਰਹੇ ਹੋ, ਇਹ ਕੀ ਚੱਕਰ ਹੈ? ਕਿਉਂ ਤੁਹਾਨੂੰ ਹਰ ਇੱਕ ਓਪਨਰ ਹੀ ਲੱਭਦਾ ਵਾ? 1 ਡਾਊਨ ਕੋਈ ਨਹੀਂ, 2 ਡਾਊਨ ਕੋਈ ਨਹੀਂ, ਐਸਾ ਕਿ ਜਿਹੜਾ ਚਲਾਏ ਵਿਕਟ ਨੂੰ। ਅਗਰ 2 ਆਊਟ ਹੋ ਰਹੇ ਨੇ, 3-4 ਰਾਈਟ ਵੇ ਲਾਈਨ ਆ ਜਾਂਦੀ ਹੈ। ਕਿਉਂ ਹੋਇਆ ਬਾਈ? ਤੁਸੀਂ ਇਹ ਚੀਜ਼ ਨੂੰ ਫੋਕਸ ਕਰੋ ਵੀ ਜਿੱਥੇ ਤੁਹਾਨੂੰ ਤੁਹਾਡੀ ਕਮੀ ਹੈ ਉਹਨੂੰ ਪੱਕਾ ਕਰੀਏ। ਅਤੇ ਅੱਛੇ ਲੜਕੇ ਪਾਏ ਨੇ, ਅੱਛੀ ਕੀਤੀ ਨੇ। ਹੋਰ ਪਾਕਿਸਤਾਨ ਨੂੰ ਗੁੱਡ ਲੱਕ, ਜੇਕਰ ਅਗਲਾ ਵੀ ਮੈਚ ਜਿੱਤਣ ਇਨਸ਼ਾਅੱਲਾ। ਅਤੇ ਇਨਸ਼ਾਅੱਲਾ ਉਮੀਦ ਹੈ ਜਿੱਤਾਂਗੇ ਬਿਲਕੁਲ। ਤੇ ਇੱਕ ਜਿਹੜਾ ਨਵਾਂ ਮੁੰਡਾ ਜਿਹੜਾ ਹੈ ਅਰਫਾਤ ਹੈ, ਬਹੁਤ ਅੱਛਾ ਲੜਕਾ ਹੈ ਜੀ।
ਅੱਛੀ ਬੋਲਿੰਗ ਕਰਾਈ ਹੈ ਬਾਲਿੰਗ ਅੱਛੀ ਕੀਤੀ ਹੈ ਉਹਨੇ। ਉਸ ਤੋਂ ਬਾਅਦ ਦੇਖੋ ਬਾਲਿੰਗ ਅੱਛੀ ਹੋ ਰਹੀ ਹੈ ਨਾ, ਫਿਰ ਲੜਕਿਆਂ 'ਚ ਕੌਨਫੀਡੈਂਸ ਆਉਂਦਾ ਹੈ। ਜੀ ਜਦੋਂ ਕੌਨਫੀਡੈਂਸ ਆਉਂਦਾ ਨਾ, ਫਿਰ ਬੱਚੇ ਉਹ ਮਿਹਨਤ ਕਰਦੇ ਨੇ। ਬੇਸ਼ੱਕ ਉਹ ਬੈਟਸਮੈਨ ਹੈ, ਬੇਸ਼ੱਕ ਉਹ ਬਾਲਰ ਹੈ, ਫੀਲਡਰ ਹੈ, ਉਹ ਦੱਸਦਾ ਕਿ ਯਾਰ ਮੈਂ ਮਿਹਨਤ ਕਰਨੀ ਹੈ, ਕਿ ਮੈਂ ਆਪਣਾ ਵੀ ਨੰਬਰ ਬਣਾਉਣਾ ਹੈ ਭਾਈ। ਕਿਉਂਕਿ ਉਸ ਲੜਕੇ ਨੇ ਇੱਥੇ ਬਣਾਇਆ ਨਾ, ਉਹਨੇ ਆਪਣੀ ਜਗ੍ਹਾ ਬਣਾਈ ਹੈ, ਠੀਕ ਹੈ, ਬਾਲਿੰਗ 'ਚ ਬਣਾ ਲਈ ਹੈ। ਹੁਣ ਦੇਖੋ ਇਸੇ ਤਰ੍ਹਾਂ ਲੜਕੇ ਆ ਰਹੇ ਨੇ ਨਾ, ਉਹਨਾਂ ਨੂੰ ਖਿਲਾਓ ਮੈਚ। ਜਿਵੇਂ ਇੱਕ ਮੈਚ ਖਿਲਾ ਕੇ ਨਾ 4 ਮੈਚ ਬਿਠਾ ਦਿੰਦੇ ਤੁਸੀਂ ਬਾਹਰ। ਉਸ 'ਚ ਨਾ, ਹਾਂਜੀ, ਉਸ 'ਚ ਤੁਹਾਨੂੰ ਕੀ ਹੁੰਦਾ, ਬੱਚੇ ਨੂੰ ਨਾ ਉਹ ਇੱਕ ਬਾਹਰ ਬੈਠ ਕੇ ਨਾ ਇੱਕ ਉਹ ਅਜੀਬ ਜੀ ਸੂਰਤ ਹੁੰਦਾ ਕਿ ਯਾਰ ਉਹ ਤੈਨੂੰ ਇਸ ਮੈਚ ਨਾਲ ਨਹੀਂ ਕਰਾਉਣਾ, ਟੀਮ ਬੜੀ ਸਖਤ ਹੈ। ਹਾਲਾਂਕਿ ਹੁਣ ਦੇਖੋ ਆਸਟ੍ਰੇਲੀਆ ਟੀਮ ਇਤਨੀ सख्त टीम है, हालांकि ठीक है लड़के इतने सारे नहीं आए हैं, आए लड़के तो करना चाहिए उन्होंने लड़कियों ਨੂੰ ਚੇਂਜਿੰਗ ਕਰੋ ਥੋੜੀ ਬਹੁਤ, ਇੱਕ ਆਧੋ ਨया ਲੜਕਾ। ਲੇਕਿਨ ਸੀਨੀਅਰ ਜਿਹੜੇ ਸਾਡੇ ਹਨ ਨਾ, ਉਹਨਾਂ ਨੂੰ ਤੁਸੀਂ ਬਿਲਕੁਲ ਸਾਰਿਆਂ ਨੂੰ ਹਟਾਓ, ਉਹਨਾਂ ਨਾ ਰੱਖੋ। ਤੇ ਅੱਛੀ ਬਾਲਿੰਗ ਕੀਤੀ ਨੇ। ਜਿਸ ਤਰ੍ਹਾਂ ਮਿਕਸ ਅਪ ਕੀਤਾ, ਹੁਣ ਕੁਝ ਹਟਾਤੇ ਨੇ ਤੇ ਕੁਝ ਪਾਤੇ ਨੇ, 3 ਗਾਲਬਨ ਪਾਏ ਨੇ ਜੀ ਜੀ ਤੇ 3 ਹੀ ਹਟਾਏ ਨੇ, ਤੇ ਉਹਦੇ ਨਾਲ ਇੱਕ ਬੈਲੈਂਸ ਰਹਿੰਦਾ ਸੀ। ਸਾਰੇ ਨਵੇਂ ਪਾ ਦੇ, ਕੋਈ ਵੀ ਗੱਲ ਤੇ ਜੀ ਜੀ ਜਿਹੜੇ ਪੁਰਾਣੇ ਸਨ ਉਹਨਾਂ ਕੋਲ ਨਹੀਂ ਉਸ ਤਰ੍ਹਾਂ ਕਾਮਯਾਬੀ ਹਾਸਲ ਹੋ ਰਹੀ ਸੀ। ਜੀ ਜੀ ਇਸ ਬੱਚੇ ਨੇ ਤੇ ਮੈਂ ਹਜੇ ਆਂਦੇ ਨਾਲ ਹੀ ਰਿਕਾਰਡ ਬਣਾਤਾ ਪਾਕਿਸਤਾਨ ਵਾਸਤੇ ਕਿ ਇਹਨੇ ਪਹਿਲੇ ਮੈਚ ਦੇ ਵਿੱਚ ਡੇਬਿਊ ਦੇ ਅੰਦਰ ਇਹਨੇ 5 ਵਿਕਟਾਂ ਦਿੱਤੀਆਂ ਨੇ। ਜੀ ਜੀ ਬਿਲਕੁਲ ਇਹ ਪਹਿਲਾ ਲੜਕਾ, ਪਾਕਿਸਤਾਨ ਵਾਸਤੇ ਰਿਕਾਰਡ ਦੀ ਗੱਲ ਹੈ ਕਿ ਪਹਿਲੇ ਮੈਚ ਦੇ ਵਿੱਚ 5 ਵਿਕਟਾਂ। ਫਖਰ ਦੀ ਗੱਲ ਹੈ ਪਾਕਿਸਤਾਨ ਵਾਸੀ ਜੀ ਬਹੁਤ ਬੜੇ ਫਖਰ ਦੀ ਗੱਲ ਹੈ ਨਾ, ਇਹਦਾ ਇਰਫਾਨ ਮਨਾਸ ਹੈ, ਫਖਰ ਨਹੀਂ। ਫਖਰ ਭਾਈ ਇਸ ਤਰ੍ਹਾਂ ਜੀ, ਸਾਡੇ ਪਾਕਿਸਤਾਨ ਵਾਸੀ ਫਖਰ ਹੈ ਸਾਡੇ ਵਾਸਤੇ। ਜੀ ਜੀ ਤੇ ਅੱਛੀ ਗੱਲ ਹੈ। ਦੇਖੋ ਅਗਰ ਲੜਕੇ ਨੂੰ ਚਾਂਸ ਮਿਲਿਆ, ਉਸਦੀ ਚੀਜ਼ ਹੌਸਲਾ ਅਫਜ਼ਾਈ ਹੋਈ ਹੈ, ਠੀਕ ਹੈ, ਉਹ ਅੱਗੇ ਆਏਗਾ। ਲੇਕਿਨ ਇਹ ਨਹੀਂ ਕਿ ਹੁਣ ਜਾਂ ਫਿਰ ਉਹਨੂੰ ਇਹ ਕਰਦੇ ਨੇ ਸਾਰੇ ਖਿਲਾਈ ਜਾਣਗੇ ਮੈਚ, ਠੀਕ ਹੈ, ਤੇ ਜਾਂ ਫਿਰ ਉਹਨੂੰ ਬਿਲਕੁਲ ਬਿਠਾ ਦੇਣਗੇ ਯਾਰ ਅਗਲਾ ਮੈਚ ਇਹ ਸਖਤ ਹੈ ਜਾਂ ਇੱਥੇ ਸਪਿਨ ਨਹੀਂ ਚੱਲ ਸਕਦੀ ਹੈ, ਠੀਕ ਹੈ। ਤੁਸੀਂ ਇਹਨੂੰ ਨਾ ਲੈ ਕੇ ਜਾਓ, ਉਹਨੂੰ ਚਾਂਸ ਦਿਓ, 1 ਓਵਰ ਦਿਓ, 2 ਓਵਰ ਦਿਓ। ਦੇਖੋ ਨਹੀਂ ਚੱਲ ਰਿਹਾ, ਕੋਈ ਮਤਲਬ ਹੈ ਉਹਦੀ ਕੋਈ ਕਮੀ ਪੇਸ਼ੀ ਹੈ, ਉਹਦੀ ਸਹੀ ਕਰੋ, ਨਾ ਕਿ ਹੁਣ ਤੁਸੀਂ ਬਿਲਕੁਲ ਕੈਟੋਨਾ ਨੇ ਕਰੋ ਕਿ ਯਾਰ ਇਸ ਲੜਕਾ ਨਹੀਂ ਚੱਲ ਸਕਦਾ ਅੱਗੇ, ਜਾਂ ਉਹਨੂੰ ਬਿਲਕੁਲ ਬਾਹਰ ਬਿਠਾ ਦਿੱਤਾ ਜਾਏ। ਕਾਫੀ ਸਾਰੇ ਲੜਕੇ ਆਪਣੀ ਮਿਹਨਤ ਨਾਲ ਅੱਗੇ ਆਉਂਦੇ ਨੇ, ਲੇਕਿਨ ਕੀ ਹੁੰਦਾ ਵਾ ਐਂਡ ਕਿ ਉਹਨਾਂ ਨੂੰ ਮਤਲਬ 2-4 ਮੈਚ ਨਹੀਂ ਚੱਲਦੇ, ਚੁੱਕਾ ਬਾਹਰ ਮਾਰ ਦੇਣ, ਉਹ ਦਿਲ ਟੁੱਟ ਜਾਂਦਾ ਨਾ, ਫਿਰ ਉਹ ਜੀ ਨਹੀਂ ਰਹਿੰਦੀ। ਵੇਖੋ ਮਿਸਾਲ ਤੌਰ ਤੇ ਤੁਸੀਂ ਤੇ ਅਸੀਂ ਖੁਦ ਕ੍ਰਿਕਟ ਖੇਡਦੇ ਰਹਿੰਦੇ ਹਾਂ, ਤੁਹਾਨੂੰ ਇੱਕ ਅੱਧਾ ਆਵਰ ਇੱਕ ਕੁਝ ਬਾਲਾਂ ਵਿੱਚ ਇੱਕ ਆਵਰ ਦੇ ਵਿੱਚ ਖਰਾਬ ਹੋ ਜਾਂਦੀਆਂ ਨੇ। ਜੀ ਬਿਲਕੁਲ। ਹੁਣ ਤੁਹਾਨੂੰ ਫਿਰ ਕੋਈ ਬੰਦਾ ਕੋਈ ਬੁਰਾ ਭਲਾ ਕਹਿਣਾ ਪਵੇ, ਡਾਂਟਣਾ ਪਵੇ, ਗਲਤ ਕਰਦੀ ਉਹ ਤੁਸੀਂ ਸਾਰੀਆਂ ਗਲਤ ਕਰ ਦੋਗੇ ਯਾਰ, ਕਿਉਂਕਿ ਤੁਸੀਂ ਵੀ ਅੱਗੇ ਬੈਟਸਮੈਨ ਨਾਲ ਖੇਡ ਰਹੇ ਹੋ, ਉਹ ਵੀ ਮਤਲਬ ਤਜਰਬੇਕਾਰ ਨੇ। ਉਹ ਤੁਸੀਂ ਜੇ 1 ਓਵਰ ਦੇ ਵਿੱਚ 2 ਸ਼ਾਟਾਂ ਖਾ ਕੇ ਇੱਕ ਅੱਧਾ ਆਊਟ ਕਰ ਲਿਆ ਜਾਂ ਕੁਝ ਬਾਲਾਂ ਬੀਟ ਕਰ ਲਈਆਂ, ਤੇ ਇਸ ਮੈਂ ਕਹਿੰਦਾ ਅੱਛੀ ਕੰਮ ਹੈ। ਜੀ ਬਿਲਕੁਲ। ਤੁਸੀਂ ਹੁਣ ਇਹ ਵੀ ਨਹੀਂ ਕਹਿ ਸਕਦੇ ਕਿ ਸਾਰੀ ਬਾਲਾਂ ਹੀ ਬੀਟ ਕਰਾਇਆ ਜਾਂ ਸਾਰੀਆਂ ਦੀ ਆਊਟ ਕਰ ਰਿਹਾ, ਇਸ ਤਰ੍ਹਾਂ ਹੋ ਨਹੀਂ ਸਕਦਾ। ਜੀ ਤੇ ਹਰ ਓਵਰ 'ਚ ਮਤਲਬ ਹਰ ਕਿਸਮ ਦਾ ਬੈਟਸਮੈਨ ਵੀ ਤਾਂ ਖੇਡ ਰਿਹਾ ਨਾ, ਉਹ ਵੀ ਤਾਂ ਆਖਰ ਖੇਡਣ ਆਇਆ ਨਾ। ਜੀ ਜੀ ਤੇ ਉਮੀਦ ਹੈ ਕਿ ਇਹ ਸੀਰੀਜ਼ ਜਿੱਤ ਜਾਵਾਂਗੇ ਇਨਸ਼ਾਅੱਲਾ। ਜਿਹੜਾ ਨਾ ਮੈਂ ਪਹਿਲਾ ਮੈਚ ਜਿੱਤ ਗਿਆ ਜੀ ਜੀ ਤੇ ਦੂਸਰੇ ਵੀ ਇਨਸ਼ਾਅੱਲਾ ਜਿੱਤ ਜਾਵਾਂਗੇ। ਇਨਸ਼ਾਅੱਲਾ ਬੈਟਿੰਗ ਬਹੁਤ ਅੱਛੀ ਕੀਤੀ ਨੇ ਸਾਡੀ, ਬਾਲਿੰਗ ਦੀ ਹੁਣ ਕਰਨ ਥੋੜੀ ਮਿਹਨਤ ਤੇ ਕਰਨੀ ਚਾਹੀਦੀ ਹੈ। ਤੇ ਖੁਰਮ ਭਾਈ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਅਸੀਂ ਪਹਿਲੋਂ ਜਿੱਤੇ ਵੀ ਮੈਚ ਹਾਰਦੇ ਰਹੇ, ਵਰਲਡ ਕੱਪ 'ਚ ਵੀ ਬੈਡ ਪਰਫਾਰਮੈਂਸ ਸੀ, ਉਸ ਤੋਂ ਬਾਅਦ ਵੀ ਇਹਦੇ 'ਚ ਕਿਹਦਾ ਕਸੂਰ ਹੈ? ਮੈਨੇਜਮੈਂਟ ਦਾ ਕਿ ਪਲੇਅਰਸ ਦਾ ਜਾਂ ਕੋਚਿਸ ਦਾ, ਕਿਹਦੇ ਜ਼ਿਆਦਾ ਹੁੰਦਾ? ਫਿਰ ਬਾਕੀ ਸਾਰਿਆਂ ਦਾ ਵੀ ਦੱਸੋ ਕਿ ਕਿਹੜੇ ਪਾਸੇ ਬਲੇਮ ਜਾਂਦਾ ਹੈ। ਦੇਖੋ ਨਾ ਜੀ, ਪਹਿਲੇ ਤੇ ਤੁਸੀਂ ਸਟਾਰਟਿੰਗ ਕਰਦੇ ਹੋ ਮੈਨੇਜਮੈਂਟ ਤੋਂ, ਠੀਕ ਹੈ, ਫਿਰ ਕੋਚਿੰਗ ਆਉਂਦੀ ਹੈ, ਫਿਰ ਸਿਲੈਕਟਰ ਆਉਂਦੇ ਨੇ, ਠੀਕ ਹੈ। ਜਿਹੜੇ ਤੁਹਾਡੀ ਟੀਮ ਸਿਲੈਕਟਿੰਗ ਤੇ ਮੈਨੇਜਮੈਂਟ ਹੈ, ਅਗਰ ਇਸ ਚੀਜ਼ ਨੂੰ ਸਮਝ ਨਹੀਂ ਰਹੀ ਕਿ ਉਹ ਆਪਣੀ ਮਰਜ਼ੀ ਦੇ ਨੰਬਰ ਦੇਣਗੇ, ਨਾਮ ਦੇਣਗੇ, ਉਸ ਤਰ੍ਹਾਂ ਤਾਂ ਨਹੀਂ ਹੋਏਗੀ ਨਾ ਗੇਮ। ਸਾਨੂੰ ਟੀਮ ਨੂੰ ਦੇਖਣਾ ਪਹਿਲੇ ਦੇਖਣਾ ਚੀਜ਼ ਫੋਕਸ ਕਰੇ। ਮੈਨੇਜਮੈਂਟ ਸਾਡੀ ਇਤਨੀ ਹੋ ਜਾਂਦੀ ਹੈ ਨਾ ਕਿਸੇ ਟਾਈਮ ਕਿ ਉਹ ਆਪਣੇ ਮਤਲਬ ਸਲੈਮ ਦੇ ਬੰਦੇ ਨੂੰ, ਠੀਕ ਹੈ, ਉਸ ਤਰ੍ਹਾਂ ਨਹੀਂ ਚੱਲਣਾ ਚਾਹੀਦਾ। ਫਿਰ ਕੋਚਿੰਗ ਆ ਜਾਂਦੀ ਹੈ, ਕੋਚਿੰਗ ਜਨਾਬ ਇਹ ਹੁੰਨੇ ਐਚ ਬਾਲਰ ਚੇਂਜ ਹੋ ਰਿਹਾ, ਕੋਚ ਚੇਂਜ ਹੋ ਰਿਹਾ, ਬੈਟਿੰਗ ਦਾ ਚੇਂਜ ਹੋ ਰਿਹਾ। ਦੇਖੋ ਕੋਚ ਦਾ ਕੰਮ ਹੈ ਇੱਕ ਰੱਖੋ ਕੋਚ ਜਿਹੜਾ ਉਹਨੂੰ ਟੀਮ ਨੂੰ ਚਲਾਏ। ਨਹੀਂ ਪਰਫਾਰਮੈਂਸ ਆ ਰਹੀ, ਉਹਨੂੰ ਕਹੋ ਭਾਈ ਇੱਥੇ ਮਿਸਟੇਕਾਂ ਹੋ ਰਹੀਆਂ, ਤੁਹਾਨੂੰ ਸਭ ਗੇਮ ਨੂੰ 2 ਰਿਪੀਟ ਕਰੋ। ਇਮਰਾਨ ਕਰਦਾ ਸੀ ਹਰ ਮੈਚ ਨੂੰ ਦੁਬਾਰਾ 2-2 ਦਫਾ ਦੇਦਾ ਸੀ। ਉਹਦਾ ਇੰਟਰਵਿਊ ਮੈਂ ਦੇਖਿਆ, ਉਹ ਕਹਿ ਰਿਹਾ ਕਿ ਮੈਂ ਮੈਚ ਨੂੰ 2 ਦਫਾ ਦੇਖਣਾ ਵਾ, ਮੈਂ ਉੱਤੋਂ ਮਿਸਟੇਕਾਂ ਕੱਢਣਾ ਵਾ। ਤੇ ਤੁਸੀਂ ਕਿਉਂ ਨਹੀਂ ਲਰਨ ਕਰਦੇ ਉਹਨੂੰ? ਉਹ ਤੁਹਾਨੂੰ ਵਰਲਡ ਕੱਪ ਜਿਤਾਇਆ, ਤੇ ਕਿਉਂ ਜਿਤਾਇਆ? ਉਹਨੇ ਕੋਈ ਚੀਜ਼ ਦੇਖੀ ਹੈ ਨਾ ਵੀ ਮੇਰਾ ਬੈਟਸਮੈਨ ਸਹੀ ਨਹੀਂ ਚੱਲ ਰਿਹਾ, ਜਾਂ ਮੇਰਾ ਬਾਲਰ, ਉਹਨੇ ਕਿਹਾ ਸੀ ਇੰਜ਼ਮਾਮੁਲ ਲਾ ਕੇ ਬੈਸਟ ਪਲੇਅਰ ਹੈ, ਆਲੇ ਕੋ ਕੀ ਕਰ ਰਿਹਾ ਸੀ, ਠੀਕ ਹੈ। ਉਹਨੇ ਦੇਖੋ ਅੱਜ ਉਹਨੇ ਕਿਤਨਾ ਅੱਛਾ ਪਰਫਾਰਮੈਂਸ ਕੀਤਾ, ਫਿਰ ਵਰਲਡ ਕੱਪ 4 ਚੀਜ਼ में ਕੀਤੀ। ਲੇਕਿਨ ਇੱਕ ਕਿਹਦਾ ਕੰਮ ਹੁੰਦਾ ਹੈ? ਇੱਕ ਕਪਤਾਨ ਦਾ। ਪਿੱਛੇ ਕੀ ਹੁੰਦੀ ਹੈ? ਮੈਨੇਜਮੈਂਟ, ਠੀਕ ਹੈ। ਉਹ ਸਿਲੈਕਸ਼ਨ ਕਹਿੰਦੀ ਹੈ ਚਲੋ ਵੀ ਇਹ ਕਰ ਲੈ, ਜਾਂ ਮੈਨੇਜਰ ਕਪਤਾਨ ਨੂੰ ਕਹਿੰਦੀ ਹੈ, ਕਪਤਾਨ ਦਾ ਵੀ ਕੰਮ ਹੁੰਦਾ ਹੈ। ਲੇਕਿਨ ਫਿਰ ਆ ਜਾਂਦੀ ਹੈ ਕਿ ਮੈਨੇਜਮੈਂਟ ਜਿਹੜਾ ਫਿਕਸ ਹੋਏਗੀ ਤੁਹਾਡੀ ਪ੍ਰੋਪਰ ਤੁਹਾਡੇ ਨਾਲ ਕਰੇਗੀ, ਤਾਮਨ ਕਰੇਗੀ, ਚੱਲੇਗੀ, ਫਿਰ ਕੰਮ ਹੁੰਦਾ ਹੈ। ਤੇ ਆਸਤਾ ਆਸਤਾ ਹਰ ਚੀਜ਼ ਮਤਲਬ ਡਗਮਗ ਹੋ ਰਹੀ ਹੈ ਮੇਰੇ ਖਿਆਲ 'ਚ। ਕੀ ਖਿਆਲ ਜੀ? ਕੋਚ ਜਿਹੜੇ ਨਾ ਠੀਕ ਨਾ, ਲੇਕਿਨ ਮੇਰੇ ਖਿਆਲ 'ਚ ਉਹ ਮੈਚ ਦੇ ਹਿਸਾਬ, ਮਿਸਾਲ ਮੇਰਾ ਆਸਟ੍ਰੇਲੀਆ ਨਾਲ ਮੈਚ ਹੈ ਜਾਂ ਇੰਗਲੈਂਡ ਮੈਚ ਹੈ, ਉਹਨਾਂ ਦੀ ਹਿਸਾਬ 'ਤੇ, ਪਿੱਚਾਂ ਦੇ ਹਿਸਾਬ 'ਤੇ, ਉਹਨਾਂ ਦੀ ਬਾਲਿੰਗ ਦੇ ਹਿਸਾਬ 'ਤੇ ਸਾਡੇ ਬੈਟਸਮੈਨ ਨੂੰ ਤਿਆਰ ਨਹੀਂ ਕਰਦੇ ਹੈ, ਠੀਕ ਹੈ ਨਾ। ਮਿਸਾਲ ਹੁਣ ਪਾਕਿਸਤਾਨ ਦੀ ਮੈਚ ਹੋ ਰਿਹਾ, ਠੀਕ ਹੈ, ਇੱਥੇ ਠੀਕ ਚੱਲ ਰਿਹਾ, ਕਿਉਂ? ਇਹ ਇਹਨਾਂ ਪਿੱਚਾਂ ਦਾ ਪਤਾ ਹੈ, ਉਹਨਾਂ ਦੀ ਬਾਲ ਦੇਖੋ ਨਾ, ਇਹਨਾਂ ਦੀ ਕਈ ਬਾਲਾਂ ਐਸੀਆਂ ਬੈਠ ਜਾਂਦੀਆਂ ਨੇ, ਠੀਕ ਹੈ, ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਸਾਨੂੰ ਪਤਾ ਹੈ
ਹੁਣ ਇਹ ਜਿਹੜੇ ਜਾਣਗੇ ਉੱਥੇ ਖੇਡਣ ਜਾਣਗੇ ਨਾ ਹੈ, ਇਹਨਾਂ ਨੂੰ ਸਮਝ ਨਹੀਂ ਆਏਗੀ ਕਿ ਉਹਨਾਂ ਦੀ ਬਾਲਾਂ ਪਿੱਛ ਐਸੀ ਉੱਠਦੀਆਂ ਬਾਲਾਂ ਦੀਆਂ, ਠੀਕ ਹੈ। ਫਿਰ ਉਹਨਾਂ ਵਾਲੇ ਬਾਲਰ ਨਾਲ ਜਿਹੜੇ ਕਾਫੀ ਸਾਰੇ ਮਤਲਬ 3-4 ਬਾਲਰ ਜਿਹੜੇ ਨੇ ਉਹ ਨਹੀਂ ਆਏ ਹੈ, ਠੀਕ ਹੈ। ਇਹਨਾਂ 3-4 ਨਹੀਂ ਲੈਂਦੇ ਨੇ, ਉਹ ਈਜ਼ੀ ਨਾ ਲਾਈਕ ਈਜ਼ੀ ਟਾਰਗੇਟ ਹੈ, ਲੇਕਿਨ ਉਹ ਇੱਕ ਨया ਟੈਲੈਂਟ ਜ਼ਰੂਰ ਲਿਆਉਂਦੇ ਨੇ। ਹਮੇਸ਼ਾ ਉਹਨਾਂ ਦੇ ਮੈਚ ਤੁਸੀਂ ਦੇਖੋ 2 ਲੜਕੇ 1 ਲੜਕਾ 3 ਲੜਕੇ ਉਹ ਨਹੀਂ ਪਾਉਂਦੇ ਨੇ, ਬਿਲਕੁਲ ਠੀਕ ਹੈ। ਲੇਕਿਨ ਉਹਨਾਂ ਪੁਰਾਣੇ ਨੂੰ ਛੱਡਦੇ ਨਹੀਂ ਹੈ, ਉਹ ਪਿੱਛੇ ਰੱਖਣਗੇ, ਅੱਗੇ ਰੱਖਣਗੇ, ਬਾਲਿੰਗ ਚ ਕਿਉਂ ਰੱਖਣਗੇ, ਚੇਂਜ ਕਰਨਗੇ, ਤੇ ਉਹ ਕੋਸ਼ਿਸ਼ ਬਹੁਤ ਕਰਦੇ ਨੇ। ਲੇਕਿਨ ਉਹਦੀ ਮੈਨੇਜਮੈਂਟ ਦੇਖ ਲਓ, ਕੋਚਿੰਗ ਦੇਖ ਲਓ, ਪਿੱਛੋਂ ਹਰ ਚੀਜ਼ ਉਹਨਾਂ ਦੀ ਪਰਫੈਕਟ ਹੁੰਦੀ ਹੈ। ਮਿਸਟੇਕਾਂ ਕੱਢਦੇ ਨੇ ਬੜੀਆਂ, ਠੀਕ ਹੈ। ਲੇਕਿਨ ਸਾਡੇ ਵੱਲ ਟੁੱਟਦੇ ਨਾ ਮਤਲਬ ਸੈੱਟ ਹੁੰਦੇ ਆ, 2 ਬੰਦੇ ਸੈੱਟ ਹੋ ਗਏ ਨਾ, ਚਲੋ ਜੀ ਇਹਨੂੰ 20 ਚ ਵਾਰ ਦਿਓ, ਇਹਨੂੰ ਵਰਲਡ ਕੱਪ ਟੈਸਟ ਚ ਵਾਰ ਦਿਓ, ਇਹਨੂੰ ਵਨਡੇ ਚ ਵਾਰ ਦਿਓ। ਇਸ ਤਰ੍ਹਾਂ ਨਹੀਂ ਹੁੰਦਾ ਗੇਮ ਨੂੰ। ਤੁਸੀਂ 20 ਇਹਨੂੰ 20 ਗੇਮ ਰਹਿਣ ਦਿਓ। ਤੇ ਸਾਫ ਸੁਥਰਾ ਭਰਾ ਹੈ, ਦੇਖੋ ਲੜਕਾ ਉਹਨੂੰ 20 ਟੈਸਟ ਸ਼ੁਕਰ ਟੈਸਟ ਨਹੀਂ ਵਾੜਿਆ, ਵਨਡੇ ਚ ਵਾੜਿਆ ਨੇ। ਦੇਖੋ ਉਹ ਹੈ ਹੀ 20 ਦਾ ਪਲੇਅਰ ਹੈ, ਠੀਕ ਹੈ। ਹੁਣ ਤੁਸੀਂ ਦੂਸਰੇ ਪਾਸੇ ਖੜੋਗੇ ਤਾਂ ਉਹ ਹੋ ਜਾਏਗਾ, ਥੋੜਾ ਜਿਹਾ ਮਿਲ ਜਾਏਗਾ। ਨਹੀਂ, ਬੰਦਾ ਕਨਫਿਊਜ਼ ਹੋ ਜਾਂਦਾ ਕਿ ਤੁਹਾਡੀ ਫਿਰ ਰਨ ਰੇਟ ਘੱਟ ਜਾਂਦਾ ਹੈ ਜੀ, ਕਿ T20 ਤੇ ਡਿਫਰੈਂਟ ਰਨ ਰੇਟ ਹੈ, ਵਨਡੇ ਤੇ ਡਿਫਰੈਂਟ ਹੈ, ਟੈਸਟ ਤੇ ਬਿਲਕੁਲ ਹੀ ਡਿਫਰੈਂਟ ਫਾਰਮੂਲਾ ਹੈ। ਤੁਸੀਂ ਉਹਨਾਂ ਨੂੰ ਸਾਰੇ ਖਿਡਾਓਗੇ ਤੇ ਉਹ ਫਿਰ ਕਨਫਿਊਜ਼ ਹੋ ਜਾਂਦਾ ਬੰਦਾ। ਬਿਲਕੁਲ ਉਹ ਆਉਂਦਾ ਆਪਣਾ ਇੱਕ ਪਰਫਾਰਮੈਂਸ ਦੇਣ, ਮਤਲਬ 8-10 ਓਵਰ ਨਾ ਕਿ ਆਪਣੇ ਨੂੰ ਬਲੋਚੀ ਹੈ ਨਾ, ਉਹਦਾ ਕੰਮ ਹੈ ਕੁੱਟ ਕੱਟ ਕੇ ਨਾ ਆਪਣਾ ਸਕੋਰ ਪੂਰਾ ਕਰਾਂ ਤੇ ਟਾਰਗੇਟ ਨਿਕਲ ਜਾਣਾ, ਠੀਕ ਹੈ। ਲੇਕਿਨ ਜਿਹੜਾ ਵਨਡੇ ਆ ਜਾਂਦਾ ਨਾ, ਵਨਡੇ 'ਚ ਉਹ ਕਹਿੰਦਾ ਕਿ ਯਾਰ ਉਹ ਥੋੜਾ ਜਿਹਾ ਰੋਕੀ, ਕਿਉਂਕਿ ਪਿੱਛੋਂ ਆਰਡਰ ਆਉਂਦੇ ਨੇ, ਪਿੱਛੋਂ ਕੋਚਿੰਗ ਜਾਂ ਪਿੱਛੋਂ ਮੈਸੇਜ ਆ ਰਿਹਾ, ਉਸ ਤਰ੍ਹਾਂ ਗੇਮ ਨਹੀਂ ਚੱਲ ਸਕਦੀ ਹੈ। ਪਿੱਛੇ ਮੈਸੇਜ ਆਉਂਦਾ ਨਾ, ਅਗਲੇ ਬੰਦੇ ਨੂੰ ਕਨਫਿਊਜ਼ ਕਰ ਦਿੰਦਾ। ਆਪਣਾ ਇੱਕ ਟਾਰਗੇਟ ਬੰਦੇ ਦਾ ਹੁੰਦਾ ਕਿ ਯਾਰ ਮੈਚ ਕਰਨਾ ਹੈ, ਬੈਠੇ ਹੋ ਉਹਨਾਂ ਨੂੰ ਸਿਖਾ ਬੈਠੇ ਹੋ, ਉਹ ਜੋ ਕਰ ਰਹੇ ਨੇ ਜੀ ਉਸ ਵਕਤ ਤੱਕ ਉਹਨੂੰ ਸਮਝ ਨਹੀਂ ਆਇਆ, ਤੇ ਫਿਰ ਗਰਾਊਂਡ 'ਚ ਮੈਸੇਜ ਭੇਜਣ ਦਾ ਮੇਰੇ ਖਿਆਲ 'ਚ ਖਾਸ ਫਾਇਦਾ ਕੋਈ ਨਹੀਂ, ਕਿ ਉਹਨੇ ਹੋਰ ਕਨਫਿਊਜ਼ ਹੋ ਜਾਣਾ, ਬਹੁਤ ਕਨਫਿਊਜ਼ਨ ਹੈ। ਕਿਉਂਕਿ ਬਾਲ ਫੇਸ ਕਰਨੀ ਹੈ, ਜਿਹੜਾ ਬਾਲਰ ਨੂੰ ਕਰਾ ਰਹੀ ਹੈ ਉਹਨੇ ਉਹ ਪਿੱਚ ਵੇਖੀ ਹੈ, ਉਹਨੇ ਵੇਖਿਆ ਸਭ ਕੁਝ। ਜਿਹੜੇ ਪਿੱਛੇ ਕੋਚ ਹੈ ਜਾਂ ਮੈਨੇਜਮੈਂਟ ਹੈ ਉਹ ਚੀਜ਼ ਨਹੀਂ ਵੇਖ ਰਹੀ, ਜਿਹੜਾ ਇੱਕ ਬੈਟਸਮੈਨ ਖੁਦ ਫੇਸ ਕਰ ਰਿਹਾ, ਠੀਕ ਹੈ ਨਾ। ਤੇ ਇਹ ਮਤਲਬ ਪਿੱਛੋਂ ਜਿਹੜੇ ਲੁਕਵੇਂ ਆਉਂਦੇ ਨੇ ਮੇਰੇ ਖਿਆਲ 'ਚ ਇਹ ਵੀ ਬੰਦੇ ਨੂੰ ਕਨਫਿਊਜ਼ ਕਰਦੇ ਨੇ, ਬਹੁਤ ਕਨਫਿਊਜ਼ਿੰਗ ਕਰਦੇ। ਕਿਉਂਕਿ ਦੇਖੋ ਨਾ, ਮੈਂ ਹੁਣ ਮਿਸਾਲ ਮੈਂ ਖੇਡ ਰਿਹਾ ਉੱਥੇ, ਤੇ ਮੈਂ ਕੀ ਕਰਾਂਗਾ, ਮੈਂ ਆਪਣੀ ਚੱਲ ਰਿਹਾ, ਆਪਣੀ ਮਤਲਬ ਮੈਂ ਸਿੰਗਲ ਡਬਲ ਕਰ ਰਿਹਾ ਜਾਂ ਸ਼ਾਟ ਲਗਾ ਰਿਹਾ, ਉੱਥੇ ਕੀ ਹੋਏਗਾ, ਜਿਹੜਾ ਪਿੱਛੋਂ ਆਏਗਾ ਮੈਂ ਉਹ ਨਹੀਂ ਤੂੰ ਰੋਕਣਾ, ਉਹ ਮਾਰੂ ਸਾ ਬੰਦਾ ਮਾਰੇਗਾ। ਐਕਣ ਗੇਮ ਨਹੀਂ ਹੋਏਗੀ ਹੈ, ਪਲੇਅਰ ਦਾ ਕੰਮ ਹੈ, ਜਾਂ ਪਲੇਅਰ ਨੂੰ ਕਹੋ ਯਾਰ ਤੂੰ ਅੱਛਾ ਖੇਡ ਰਿਹਾ ਤੇ ਤੂੰ ਇਹਨੂੰ ਆਪਣੀ ਕੰਟੀਨਿਊਸ ਕਰ ਰਿਹਾ, ਅੱਛਾ ਕਰ, ਤੂੰ ਆਪਣਾ ਬੈਸਟ ਕਰ, ਜਦੋਂ ਬੈਸਟ ਕਰਕੇ ਆਪਣਾ ਸੋਚੇਗਾ ਨਾ ਮੈਂ ਬੈਸਟ ਕਰਨਾ, ਮੈਂ ਫਿਰ ਉਹ ਆਪਣੀ ਮਰਜ਼ੀ ਦੀ ਸ਼ਾਟ ਮਾਰੇਗਾ, ਨਾ ਕਿ ਪਿੱਛੇ ਬੈਠੇ ਡਾਇਰੈਕਟਰ ਨੂੰ ਤਾਂ ਸਮਝਾਏਗਾ ਤੁਸੀਂ ਚਲੋਗੇ ਨਹੀਂ। ਤੇ ਕੋਚਿੰਗ ਦਾ ਕੰਮ ਹੁੰਦਾ ਕਿ ਮਤਲਬ ਪੂਰਾ ਬੱਚੇ ਨੂੰ ਤਿਆਰ ਕਰਨਾ ਕਿ ਯਾਰ ਇਹ ਬਾਲਿੰਗ ਆਣੀ, ਦੇਖੋ ਸਪਿਨ ਆ ਰਹੀ ਬਹੁਤ ਜ਼ਿਆਦਾ, ਇੱਥੇ ਇਹਨਾਂ ਦੀ ਸਵਿੰਗ ਹੋਏਗੀ ਬਾਲ, ਜਾਂ ਬੈਟਿੰਗ 'ਚ ਆ ਜਾਓ, ਬੈਟਿੰਗ ਤੁਹਾਡੀ ਕਰ ਰਹੇ ਹੋ, ਤੈਨੂੰ ਸਿੰਗਲ ਡਬਲ ਚਾਹੀਦੀ, ਅਗਰ ਤੈਨੂੰ ਨਿਕਲ ਨਹੀਂ ਲੱਗ ਰਹੀ ਸਿੰਗਲ ਕਰ ਲੈ, ਠੀਕ ਹੈ। ਸਾਢੇ ਦਿਨ ਬਸ ਮੈਂ ਆਇਆ ਤੇ ਮਤਲਬ ਮੈਂ ਹਿੱਟਰ ਹਾਂ, ਤਾਂ ਮੈਂ ਹਿੱਟਰ ਹੀ ਮਾਰਨੀ ਆ, ਉਹ ਸਿੰਗਲ ਡਬਲ ਵਾਲ ਜਾਂਦਾ ਹੀ ਨਹੀਂ ਹੈ। ਸਹੀ ਗੱਲ ਹੈ। 2 ਚੀਜ਼ਾਂ ਸੁੱਟਣ ਵੀ ਯਾਰ, ਮੈਂ ਅਗਰ ਕਨਫਿਊਜ਼ ਕਰਨਾ ਨਾ ਅਗਲੇ ਬਾਲਰ ਨੂੰ, ਉਹਨੂੰ ਪਤਾ ਹੈ ਕਿ ਇਹ ਹਿੱਟਰ ਹੈ, ਇਹਨੇ ਹਿੱਟ ਹੀ ਮਾਰਨੀ ਹੈ, ਠੀਕ ਹੈ। ਤੇ ਉੱਥੇ ਤੁਸੀਂ ਅਗਰ ਸਿੰਗਲ ਡਬਲ ਕਰਦੇ ਹੋ, ਮੈਂ ਦੂਸਰੇ ਨੂੰ ਚਾਂਸ ਦਿਓ, ਉਹ ਕਨਫਿਊਜ਼ ਹੋ ਜਾਂਦਾ। ਸਹੀ ਗੱਲ ਹੈ। ਤੇ ਸਾਡੇ ਚੀਜ਼ ਇਹ ਨਹੀਂ, ਮਤਲਬ ਮਾਈਂਡ ਸਮਝਦੇ ਨਹੀਂ ਉਹਨਾਂ ਦਾ ਨਾ, ਬਾਲਰ ਦਾ ਮਾਈਂਡ ਸਮਝੋ ਪਰੇ। ਜੀ ਖੁਰਮ ਭਾਈ, ਹੁਣ ਆਖਰੀ ਸਵਾਲ ਹੈ, ਤੁਹਾਡੀ ਗੱਲਾਂ 'ਚ ਇੱਕ ਗੱਲ ਮੈਂ ਪੜ੍ਹੀ ਹੈ ਤੇ ਮੇਰਾ ਜ਼ਿਹਨ 'ਚ ਸਵਾਲ ਹੈ। ਤੁਸੀਂ ਮੋਹਤਰਮ ਇਮਰਾਨ ਖਾਨ ਸਾਹਿਬ ਦਾ ਨਾਮ ਲਿੱਤਾ ਹੈ, ਜੀ ਆਇਆ ਅੱਜ ਕੱਲ੍ਹ ਦੇ ਜਿਹੜੇ ਖਿਲਾੜੀ ਨੇ ਜਾਂ ਕੈਪਟਨ ਨੇ, ਉਹਨਾਂ ਦਾ ਮੁਕਾਬਲਾ ਹੈ ਪਾਵਰ ਵਾਈਜ਼, ਤੇ ਬਈ ਜਿਤਨੀ ਅਥਾਰਟੀ ਉਹਨਾਂ ਕੋਲ ਸੀ ਇਹਨਾਂ ਕੋਲ ਵੀ ਇਤਨੀ ਹੈ, ਜਾਂ ਇਹਨਾਂ ਕੋਲ ਵੀ ਉਤਨਾ ਅਕਲ ਸ਼ਊਰ ਹੈ, ਜਾਂ ਕੀ ਫਰਕ ਕੀ ਹੈ? ਬਹੁਤ ਫਰਕ ਹੈ ਉਸ ਟਾਈਮ ਦੇ ਨਾਲ ਤੇ ਹੁਣ ਨਾਲ, ਬਹੁਤ ਫਰਕ ਹੈ। ਜਿਹੜਾ ਉਹ ਕਪਤਾਨ ਸੀ ਨਾ, ਉਹ ਕਹਿੰਦਾ ਮੈਨੂੰ ਆਪਣੀ ਮਰਜ਼ੀ ਟੀਮ ਚਾਹੀਦੀ ਹੈ, ਠੀਕ ਹੈ। ਫਿਰ ਲੜਕੇ ਸੀ ਜਿਹੜੇ ਖੇਡ ਰਹੇ ਸੀ ਨਾ, ਲੜਕੇ ਅੱਜ ਵੀ ਤੁਸੀਂ ਕਿਸੇ ਦਾ ਇੰਟਰਵਿਊ ਸੁਣ ਲਓ ਜਾਂ ਪਰਸਨਲ ਤੇ ਹਰ ਕੋਈ ਕਿਸੇ ਦਾ ਵੀ ਇੰਟਰਵਿਊ ਸੁਣੋਗੇ ਨਾ, ਉਹ ਕਹੇਗਾ ਜੀ ਦੇਖੋ ਇਮਰਾਨ ਭਾਈ ਜਿਹੜਾ ਆਉਂਦੇ ਸੀ ਨਾ ਗਰਾਊਂਡ 'ਚ, ਜਾਂ ਸਾਨੂੰ ਕਹਿੰਦੇ ਸੀ ਲੈ ਕੇ ਚਲੋ, ਤੇ ਸਾਨੂੰ ਉਹ ਪੂਰੀ ਤਿਆਰੀ ਕਰਦੇ ਸੀ ਕਿ ਯਾਰ ਅਸੀਂ ਅਗਰ ਪਰਫਾਰਮੈਂਸ ਨਾ ਦਿੱਤੀ ਤੇ ਸਾਨੂੰ ਬਾਅਦ ਜਾ ਕੇ ਸਾਨੂੰ ਪਤਾ ਕੀ ਹੋਣਾ ਹਾਲੇ, ਠੀਕ ਹੈ। ਹਾਂ, ਬੇਇੱਜ਼ਤੀ ਹੋਣੀ। ਇਮਰਾਨ ਭਾਈ ਮਤਲਬ ਕਰਦੇ ਹੀ ਨਹੀਂ ਸੀ ਹੈ ਕਿ ਹਾਂ ਬਈ ਮੈਂ ਇਹਨੂੰ ਛੱਡ ਦਾਂਗਾ, ਮੇਰਾ ਪਲੇਅਰ ਹੈ ਜਾਂ ਬਾਲਰ ਹੈ, ਉਹ ਆ ਕੇ ਨਾ ਮੈਚ ਦੇਖ ਕੇ ਸਾਰਾ ਕੁਝ ਕਰਦੇ ਸੀ। ਫਿਰ ਲੜਕੇ ਪਰਫਾਰਮੈਂਸ ਦਿੰਦੇ ਵੀ ਐਸੀ, ਕੁਝ ਨਹੀਂ ਸੀ ਦੇ ਰਹੇ ਨਾ, ਉਹਨਾਂ ਨੂੰ ਕਦੀ ਨਹੀਂ ਸੀ ਕਹਿੰਦੇ ਆ ਕੇ, ਕਿਉਂਕਿ ਮੈਂ ਇਮਰਾਨ ਖਾਨ ਦਾ ਇੰਟਰਵਿਊ ਦੇਖਣਾ, ਉਹ ਕਹਿੰਦਾ ਸੀ ਕਿ ਯਾਰ ਮੈਂ ਨਾ ਪਰਫਾਰਮੈਂਸ ਨਹੀਂ ਦੇ ਰਿਹਾ, ਤੇ ਮੇਰਾ ਮਤਲਬ ਇਮਰਾਨ ਖਾਨ ਮੈਨੂੰ ਨਾ ਮਤਲਬ ਕੱਢ ਦੇ। ਉਹਨਾਂ ਨੇ ਕਿਹਾ ਨਹੀਂ ਤੂੰ ਚੱਲੇਗਾ, ਮੇਰਾ ਬੈਟਸਮੈਨ, ਤੂੰ ਕਰੇਗਾ, ਤੂੰ ਕਰਕੇ ਦੱਸੇਗਾ। ਫਿਰ ਬੰਦੇ ਇੱਕ ਲੜਕੇ 'ਚ ਨਾ ਸ਼ੋਰ ਆਉਂਦਾ ਸੀ। ਤੇ ਲੇਕਿਨ ਕਪਤਾਨ ਦੀ ਗੱਲ ਆ ਰਹੀ ਹੈ, ਤੇ ਕਪਤਾਨ ਇਜ਼ ਬੈਸਟ ਇਮਰਾਨ ਖਾਨ। ਅਗਰ ਐਸੇ ਕੋਈ ਕਪਤਾਨ ਰਾਈਟ ਨੂੰ ਆਏਗਾ ਨਾ, ਤੇ ਮੈਂ ਬਾਬਰ ਆਜ਼ਮ ਨੂੰ ਕਹਾਂਗਾ, ਠੀਕ ਹੈ, ਉਹ ਹੀ ਟੀਮ ਨੂੰ ਲੈ ਕੇ ਚੱਲ ਸਕਦਾ ਵਨ ਡੇ ਦੇ 'ਚ, ਠੀਕ ਹੈ। 2020 ਦਾ ਮੈਂ ਨਹੀਂ ਕਹਿ ਰਿਹਾ, ਮੈਂ ਸਿਰਫ ਵਨ ਡੇ ਦਾ ਕਹਿ ਰਿਹਾ। ਐਜ਼ ਆਗਾ ਇਜ਼ ਗੁੱਡ, ਮਤਲਬ ਟੀਮ ਨੂੰ ਲੈ ਕੇ 2 ਮੈਚ ਨਾਲ ਜਿਤਾ 3 ਰਾਈ, ਤੇ ਅਗਰ ਉਹਨੂੰ ਚਲਾਉਣਾ ਚਾਹ ਲਓ ਠੀਕ ਹੈ। ਲੇਕਿਨ ਟੈਸਟ ਦੇ ਵਿੱਚ ਤੁਸੀਂ ਆ ਰਹੇ ਹੋ ਨਾ, ਟੈਸਟ ਦੇ ਵਿੱਚ ਦੇਖੋ ਉਹ ਲੜਕਾ ਟੈਸਟ ਦਾ ਕਪਤਾਨ ਰੱਖਿਆ ਨਾ, ਉਹ ਬਿਲਕੁਲ ਨਹੀਂ ਸਹੀ ਹੈ। ਐਜ਼ ਅ ਪਲੇਅਰ ਓਕੇ ਹੈ, ਲੇਕਿਨ ਉਹਨੂੰ ਤੁਸੀਂ ਕਹੋ ਨਾ ਵੀ ਕਪਤਾਨ ਰੱਖੋ, ਨਹੀਂ। ਫਿਰ ਨਾ ਦੇਖੋ ਕਿੰਨੇ ਸਾਰੇ ਲੜਕੇ ਚੇਂਜ ਕੀਤੇ ਨੇ, ਬਾਲਰ ਤੁਸੀਂ ਨਹੀਂ ਲੈ ਕੇ ਆਏ ਹੋ, ਲੇਕਿਨ ਉਹ ਨਹੀਂ ਚੱਲ ਰਹੇ।
ਤੁਹਾਨੂੰ ਕਪਤਾਨ ਦਾ ਕੰਮ ਹੁੰਦਾ ਨਾ ਯਾਰ, ਦੇਖੋ ਇਹ ਚੀਜ਼ ਤੁਹਾਡੀ ਨਹੀਂ ਚੱਲ ਰਹੀ ਹੈ, ਇਹਨੂੰ ਥੋੜਾ ਜਿਹਾ ਹਿੰਮਤ ਦੇਣਾ, ਜਾਂ ਪਿੱਛੇ ਇੱਕ ਸਿਲੈਕਸ਼ਨ ਆ ਜਾਂਦੀ ਹੈ, ਜਾਂ ਪਿੱਛੇ ਆ ਜਾਂਦਾ ਤੁਹਾਡੇ ਉਹ ਜਿਹੜਾ ਸਿਲੈਕਟ ਕੀਤੇ ਨੇ ਪਿੱਛੇ ਲੜਕੇ, ਉਹ ਕੀ ਹੁੰਦਾ ਪਿੱਛੇ ਮੈਨੇਜਮੈਂਟ, ਠੀਕ ਹੈ, ਉਹ ਮੈਨੇਜਮੈਂਟ ਮੈਸਟਅਪ ਕਰ ਰਹੀ ਹੈ ਨਾ, ਇਸ ਵਾਸਤੇ ਨਹੀਂ ਹੋ ਰਿਹਾ ਸੀ, ਸਿਸਟਮ ਬਹੁਤ ਖਰਾਬ ਕੀਤੇ ਨੇ, ਇਹਨਾਂ ਨੂੰ ਥੋੜ੍ਹੀ ਜਿਹੀ ਮਿਹਨਤ ਕਰਨੀ ਚਾਹੀਦੀ ਹੈ, ਜ਼ਿਆਦਾ ਮਿਹਨਤ ਕਰਨੀ, ਥੋੜ੍ਹੀ ਜਿਹੀ ਜ਼ਿਆਦਾ ਕਰਨੀ ਚਾਹੀਦੀ ਹੈ, ਖਾਸ ਕਰ ਟੈਸਟ 'ਤੇ, ਠੀਕ ਹੈ, 2020 ਕਰ ਰਹੇ ਨਾ, ਠੀਕ ਹੈ, ਕਿਉਂਕਿ ਲੜਕੇ ਜਿਹੜੇ ਇਹਨਾਂ ਨੂੰ ਉਹਨੂੰ ਪਤਾ ਮੈਂ 2020 ਦਾ ਪਲੇਅਰ ਹਾਂ, ਉਹਨਾਂ 2020 'ਚ ਖੇਡਣਾ, ਵਨ ਡੇ ਵਾਲਿਆਂ ਨੂੰ ਪਤਾ ਵਨ ਡੇ 'ਚ, ਅਤੇ ਇਸ ਚੀਜ਼ 'ਤੇ ਇਹਨਾਂ ਨੂੰ ਬਹੁਤ ਫੋਕਸ ਕਰਨ ਵਾਲੀ ਗੱਲ ਹੈ, ਸਾਡੀ ਬਾਲਿੰਗ ਲਾਈਨ ਅਤੇ ਬੈਟਿੰਗ ਲਾਈਨ ਹੈ, ਲੇਕਿਨ ਜੇ ਫੋਕਸ ਕਰਨ ਥੋੜ੍ਹਾ ਫੀਲਡਿੰਗ 'ਤੇ ਵੀ, ਥੋੜ੍ਹਾ ਜਿਹਾ ਕੋਈ ਬਣ ਜਾਂਦਾ ਨਾ, ਮੈਂ ਪਲੇਅਰ ਥੋੜ੍ਹਾ ਬਣ ਗਿਆ ਵਾਂ, ਤਾਂ ਕਹਿੰਦਾ ਜੀ ਮੈਂ ਹੁਣ ਸਹੀ ਹਾਂ, ਅਤੇ ਮਿਸ ਵੀ ਫੀਲਡਿੰਗ ਹੋ ਗਈ ਤਾਂ ਕੋਈ ਗੱਲ ਨਹੀਂ, ਠੀਕ ਹੈ, ਅਤੇ ਅੱਛੀ ਗੱਲ ਸੁਣ ਕੇ ਮੈਨੂੰ ਤਾਂ ਸਹੀ ਸਮਝ ਆ ਰਹੀ ਕਿ ਸਿਲੈਕਸ਼ਨ ਦੇ ਵਿੱਚ ਤੇ ਟੀਮ ਜੇ ਜਿਹੜਾ ਪਸੰਦ ਕਰਨੀ ਉਹ ਕਪਤਾਨ ਦਾ ਜ਼ਿਆਦਾ ਹੋਣਾ ਚਾਹੀਦਾ ਹੈ, ਅਤੇ ਫਿਰ ਜਿਹੜੀ ਟੀਮ ਬਣ ਜਾਏ ਫਿਰ ਕਪਤਾਨ ਦੀ ਡਿਊਟੀ ਬਣਦੀ ਕਿ ਉਹਨਾਂ ਨੂੰ ਜਿਹੜੀ ਪ੍ਰੈਕਟਿਸ ਕਰਾਉਣੀ ਉਹਨੇ ਆਪਣੇ ਅੰਡਰ ਕਰਾਉਣੀ ਹੈ, ਗਲਤੀਆਂ ਦੱਸਣੀਆਂ ਨੇ, ਇਹ ਕਰਨੀ, ਜਿਹੜਾ ਬਾਰ-ਬਾਰ ਗਲਤੀ ਕਰਨ ਉਹਨੂੰ ਸਮਝਾਓ, ਨਹੀਂ ਸਮਝਦਾ ਉਹਨੂੰ ਬਾਹਰ ਕੱਢ ਦੂਸਰੇ ਨੂੰ ਬੁਲਾ ਲਓ, ਅਤੇ ਕਪਤਾਨ ਆਪਣੀ ਟੀਮ ਨੂੰ ਲੈ ਕੇ ਚੱਲੇ, ਅਤੇ ਕਪਤਾਨ ਦੀ ਇਤਨਾ ਪਾਵਰ ਪ੍ਰੈਸ਼ਰ ਹੋਵੇ ਖਿਲਾੜੀਆਂ 'ਤੇ ਕਿ ਉਹਨੂੰ ਪਤਾ ਹੋਵੇ ਕੱਲ੍ਹ ਅਸੀਂ ਇਹਨੂੰ ਵੀ ਜਵਾਬ ਦੇਣਾ ਹੈ, ਜਦੋਂ ਕਪਤਾਨ ਦੀ ਕੋਈ ਪਰਵਾਹ ਹੀ ਨਹੀਂ ਕਰਨਗੇ ਅਤੇ ਫਿਰ ਉਸ ਟੀਮ ਦਾ ਜਿਹੜਾ ਨਾ ਉਹ ਮਤਲਬ ਕੋਈ ਵੀ ਇਸ ਤਰ੍ਹਾਂ ਹੁੰਦਾ ਨਾ ਕਿ ਫੌਜ ਨੂੰ ਵਿਦਾਊਟ ਲੀਡਰ ਲੱਭ ਜਾਏ ਤਾਂ ਉਹ ਫੌਜ ਹਮੇਸ਼ਾ ਹਾਰ ਜਾਂਦੀ ਹੈ, ਕਿ ਤੁਹਾਨੂੰ ਜਿਹੜਾ ਲੀਡਰ ਹੈ ਨਾ, ਜਿਹੜਾ ਕਪਤਾਨ ਬਣਿਆ ਉਹਨੂੰ ਹੀ ਲੀਡਰ ਹੋਣਾ ਚਾਹੀਦਾ, ਸਿਲੈਕਟਰਸ ਨੂੰ ਮੈਨੇਜਮੈਂਟ ਨੂੰ ਪਿੱਛੇ ਰਹਿ ਜਾਣਾ ਚਾਹੀਦਾ, ਜੋ ਕਰ ਦਿੱਤਾ ਨੇ ਉਹਨੇ ਕਰਤਾ, ਅੱਗੇ ਜਿਹੜੀ ਟੀਮ ਦਿੱਤੀ ਨੇ ਉਹ ਕਪਤਾਨ ਦੇ ਅੰਦਰ ਹੈ, ਉਹ ਜਿਹੜਾ ਉਹਦਾ ਅੰਡਰ ਨਹੀਂ ਕਹਿਣਾ ਮੰਨੇਗਾ ਉਹਨੂੰ ਬਿਠਾ ਸਕਦਾ ਬਾਹਰ ਜਾਂ ਕੱਢ ਸਕਦਾ ਬਾਹਰ, ਹੋਰ ਉਹਦੀ ਜਗ੍ਹਾ 'ਤੇ ਬੰਦਾ ਸਿਲੈਕਟ ਕਰ ਸਕਦਾ, ਜਿਸ ਤਰ੍ਹਾਂ ਪਹਿਲੋਂ ਹੁੰਦਾ ਸੀ ਜੀ, ਬਿਲਕੁਲ, ਅਤੇ ਇਹੀ ਗੱਲ ਮੈਨੂੰ ਸਮਝ ਆਈ, ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਬਾਕੀ ਪ੍ਰੈਕਟਿਸ ਜਿੰਨੀ ਪ੍ਰੈਕਟਿਸ ਕਰਨਗੇ ਉਤਨੀ ਪਰਫੈਕਟ ਹੋਣਗੇ, ਕੋਈ ਵੀ ਜਿਹੜਾ ਨਾ ਜਿੱਦਾਂ ਟੈਲੈਂਟ ਸਾਡੇ ਕੋਲ ਏਸ਼ੀਆ ਦੇ ਵਿੱਚ ਮੌਜੂਦ ਹੈ, ਦੁਨੀਆ ਦੀ ਕਿਸੇ ਜਗ੍ਹਾ 'ਤੇ ਨਹੀਂ ਹੈ, ਲੇਕਿਨ ਸਾਡੇ ਕੋਲ ਜਿਹੜਾ ਨਾ ਪਰਫੋਰਮੈਂਸ ਇਸ ਤੋਂ ਨਹੀਂ ਹੁੰਦੀ ਕਿ ਸਾਡੇ ਕੋਲ ਇੱਕ ਤਾਂ ਪ੍ਰੈਸ਼ਰ ਬੜਾ ਹੁੰਦਾ ਹੈ, ਅਤੇ ਦੂਸਰਾ ਪ੍ਰੈਕਟਿਸ ਕੋਈ ਨਹੀਂ ਹੈ, ਪ੍ਰੈਸ਼ਰ ਸਾਨੂੰ ਇਹ ਹੈ ਕਿ ਯਾਰ ਹਾਰ ਗਏ ਤਾਂ ਕੀ ਬਣੇਗਾ, ਦੁਨੀਆ ਹਾਰ ਜੀਤ ਅਸੀਂ ਬਣੀ ਹੈ ਹਰ ਚੀਜ਼ ਦੇ ਵਿੱਚ, ਯਾਰ ਬੇਸਿਕਲੀ ਜੇ ਮੈਨੂੰ ਕੋਈ ਪੁੱਛੇ ਤਾਂ ਇੱਕ ਹਾਰ ਹੁੰਦੀ ਹੈ, ਜਾਂ ਹਾਰ ਜਾਂਦਾ ਜਾਂ ਬੰਦਾ ਜਿੱਤ ਜਾਂਦਾ ਜਾਂ ਸਿੱਖ ਜਾਂਦਾ, ਹਾਰ ਦਾ ਲਫ਼ਜ਼ ਹੀ ਕੱਢ ਦੇ ਦੇਣ 'ਚੋਂ, ਜੇ ਤੁਸੀਂ ਮੈਚ ਹਾਰ ਉਹਨੂੰ ਸਮਝੋ ਅਸੀਂ ਸਿੱਖਿਆ ਇਹਦੇ ਕੋਲੋਂ, ਅਗਲਾ ਅਸੀਂ ਜਿੱਤਾਂਗੇ, ਤੁਸੀਂ ਜ਼ਿਹਨ 'ਚ ਪਾ ਲਓਗੇ ਨਾ ਕਿ ਅਸੀਂ ਇਹ ਮੈਚ ਹਾਰ ਗਏ, ਫਿਰ ਤੁਹਾਡੇ ਦਿਮਾਗ ਦੇ 'ਚ ਹਾਰ ਪੈ ਗਈ, ਤੁਹਾਡੀ ਨਸੀਬ 'ਚ ਵੀ ਹਾਰ ਆ ਗਈ ਹੈ, ਜਾਂ ਜਿੱਤੋ ਅਤੇ ਜਾਂ ਸਿੱਖੋ, ਅਤੇ ਇਸ ਗੱਲ 'ਤੇ ਮੈਂ ਹਜੇ ਪ੍ਰੋਗਰਾਮ ਐਂਡ ਕਰ ਦਈਏ, ਇਜਾਜ਼ਤ ਹੋਵੇ ਤਾਂ ਮੈਂ ਕਹਿੰਦਾ ਜੀ ਕਰ ਦਿਓ 100%, ਮਿਹਰਬਾਨੀ ਜੀ ਪੰਜਾਬੀ ਤਬਸਰਾ ਵੇਖਣ ਦਾ, ਅਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ, ਜੇ ਕੋਈ ਗਲਤੀ ਸਾਡੇ ਕੋਲ ਹੋਈ ਹੈ ਅਤੇ ਕੌਮੈਂਟ ਕਰਕੇ ਬਿਲਾ ਝਿਜਕ ਸਾਨੂੰ ਦੱਸੋ, ਅਸੀਂ ਆਪਣੀ ਸਲਾਹ ਵੀ ਕਰਾਂਗੇ ਅਤੇ ਅਗਲੀ ਦਫਾ ਤੱਕ ਗਲਤੀ ਨਾ ਹੋਵੇ, ਅਤੇ ਮਿਹਰਬਾਨੀ, ਅੱਲਾ ਹਾਫਿਜ਼।